अस्सलामु अलैकुम सारे दोस्तों भरावां नूं। उम्मीद है कि सारे भरा ठीक होणगे। जनाब मैं तुहानूं एक किस्सा सुना रहा ते उस किस्से दे तुसीं अमल करना है। ते जनाब एक ना जंगल दा बादशाह, वो सी शेर। वो जनाब ओहदे हत्थे चढ़ जांदा गिद्दड़। गिद्दड़ चढ़ जांदा ते गिद्दड़ ओहनूं आंदा बादशाह मेरे ते रहम कर। ते छोटा जिहा ते मैं है वां। अच्छा ते मेरे नाल तेरा की बनना। अच्छा ते मैं तुहानूं कोई वड्डा जिहा जानवर कोई लिया के देना वा। ते आख लगा गल ते तेरी ठीक है। वो जनाब होना ओनू छड्ड देंदा। ਉਹ ਜਾਣਾ ਕਿ ਜਾਨਵਰ ਲੱਭਦਾ ਲੱਭਦਾ ਉਹਨੂੰ ਖੋਤਾ ਇੱਕ ਲੱਭ ਜਾਂਦਾ। ਖੋਤੇ ਨੂੰ ਆਂਦਾ ਯਾਰ ਮੈਂ ਨਾ ਤੈਨੂੰ ਖੜਨਾ ਜੰਗਲ ਦੇ ਵਿੱਚ ਤੇ ਬਾਦਸ਼ਾਹ ਨੇ ਮੈਨੂੰ ਆਖਿਆ ਵੇ ਕਿ ਉਹ ਯਾਰ ਕੋਈ ਨਾ ਲਿਆਈ ਕੋਈ ਮੈਂ ਨਾ ਉਹਨੂੰ ਚਲੋ ਬਾਦਸ਼ਾਹੀ ਦੇਣੀ ਹੈ। ਤੇ ਜ਼ਿੰਦਗੀ ਦਾ ਪਤਾ ਕੋਈ ਨਹੀਂ। ਸਹੀ ਹੈ, ਖੋਤੇ ਨੂੰ ਬਾਦਸ਼ਾਹੀ ਦੇਣੀ ਹੈ। ਹਾਂ ਖੋਤੇ ਨੂੰ ਬਾਦਸ਼ਾਹੀ ਦੇਣੀ ਹੈ। ਤੇ ਖੋਤੇ ਨੂੰ ਤਾਂ ਨਹੀਂ ਨਾ ਪਤਾ ਉਹਨੇ ਮੈਨੂੰ ਖਾ ਜਾਣਾ। ਉਹ ਜਨਾਬ ਖੋਤਾ ਬੜਾ ਖੁਸ਼ ਹੋਇਆ। ਉਹ ਜਨਾਬ ਉਹਨੇ ਆਖਿਆ ਚੱਲ ਭਾਈ। ਗਿੱਦੜ ਨੇ ਮਾਰੀ ਛਾਲ ਤੇ ਖੋਤੇ ਦੇ ਮੋਢੇ ਤੇ। ਖੋਤਾ ਟੁਰ ਪੈਂਦਾ ਉਧਰ ਜੰਗਲ ਵੱਲ ਨੂੰ। ਅੱਛਾ ਜਦੋਂ ਜਨਾਬ ਜੰਗਲ ਵਿੱਚ ਪਹੁੰਚਿਆ ਨਾ ਤੇ ਸ਼ੇਰ ਜਿਹੜਾ ਸੀ ਨਾ ਭੱਜ ਕੇ ਆਇਆ ਉਹਦੇ ਪਿਆ ਕੰਨ ਨੂੰ ਤੇ ਕੰਨ ਉਹਦਾ ਛੁੱਟ ਜਾਂਦਾ ਤੇ ਖੋਤਾ ਜਿਹੜਾ ਨਾ ਉਹ ਜਨਾਬ ਨੱਸ ਜਾਂਦਾ। ਤੇ ਉਹ ਜਨਾਬ ਫਿਰ ਸ਼ੇਰ ਆਂਦਾ ਵੇ ਯਾਰ ਇਸ ਤਰ੍ਹਾਂ ਤੇ ਕਦੇ ਨਹੀਂ ਹੋਇਆ ਜਿਵੇਂ ਅੱਜ ਹੋਇਆ। ਤੇ ਇਸ ਤਰ੍ਹਾਂ ਕਰਕੇ ਜਾਨਵਰ ਤੇ ਤੂੰ ਬੜਾ ਤਗੜਾ ਹੁੰਦਾ ਸੀ ਤੇ ਹੁਣ ਮੈਨੂੰ ਦੱਸ ਕੇ ਭਾਈ ਹੁਣ ਇਹਨੂੰ ਕਿਦੋਂ ਲੈ ਕੇ ਆਵੇਂਗਾ। ਅੱਛਾ ਆਂਦਾ ਕਿ ਯਾਰ ਮੈਂ ਜਾਣਾ ਵਾ ਫੇਰ ਉਹਦੇ ਕੋਲ ਤੇ ਉਹਦਾ ਮੈਂ ਮਾਰਨਾ ਵਾ ਤਰਲਾ ਤੇ ਐ ਉਹ ਖੋਤਾ ਤਾਂ ਉਹਨੇ ਮੰਨ ਵੀ ਜਾਣਾ। ਠੀਕ ਹੈ। ਜੇ ਕੋਈ ਬੰਦਾ ਹੁੰਦਾ ਨਾ ਕੋਈ ਸਿਆਣਾ ਫੇਰ ਤਾਂ ਉਹਨੇ ਨਹੀਂ ਸੀ ਮੰਨਣਾ ਭਾਵੇਂ ਜੋ ਮਰਜ਼ੀ ਕਰ ਲੈਂਦੇ। ਖੋਤਾ ਸੀ ਤੇ ਫਿਰ ਖੋਤਾ ਸੀ ਤਾਂ ਉਹਨੇ ਆਖਿਆ ਜਨਾਬ ਕਿ ਟੁਰ ਗਿਆ ਫੇਰ ਉਹਦੇ ਕੋਲ। ਉਹਨੂੰ ਆਂਦਾ ਯਾਰ ਉੱਥੋਂ ਤੂੰ ਭੱਜ ਕੇ ਕਿਉਂ ਆਇਆ, ਕੀ ਹੋਇਆ ਸੀ ਤੈਨੂੰ। ਆਂਦਾ ਯਾਰ ਉਹ ਤੂੰ ਮੈਨੂੰ ਕਿੱਥੇ ਫਸਾ ਛੜਾ ਲਗਾ ਹਾਂ ਉਹ ਸ਼ੇਰ ਤੇ ਮੈਨੂੰ ਖਾ ਛੜਾ ਲਗਾ ਹੈ। ਅੱਛਾ ਆਂਦਾ ਖਾ ਨਹੀਂ ਛੜ ਲਗਾ ਤੈਨੂੰ ਯਾਨੀ ਕਿ ਕਾਨੇ ਚ ਦੱਸਣ ਲਗਾ ਸੀ ਕਿ ਭਾਈ ਬਾਦਸ਼ਾਹੀ ਕਿਵੇਂ ਕਰਨੀ ਹੈ। ਤੇ ਤੂੰ ਉੱਥੋਂ ਇੰਝ ਨਸਿਆ ਵੇ ਜਿਵੇਂ ਤੂੰ ਕਿੰਨਾ ਕੁ ਡਰ ਗਿਆ ਹਾਂ ਉਹਦੇ ਕੋਲ। ਆਂਦਾ ਨਹੀਂ ਉਹ ਨਹੀਂ ਗੱਲ ਮੈਨੂੰ ਉਹ ਖਾ ਛੜਾ ਲਗਾ ਸੀ। ਉਹਨੇ ਆਖਿਆ ਕਿ ਯਾਰ ਤੂੰ ਚੱਲ। ਫਿਰ ਮੈਨੂੰ ਬਾਦਸ਼ਾਹ ਨੇ ਆਖਿਆ ਉਹਨੂੰ ਲਿਆ ਤੂੰ। ਉਹ ਜਿਹੜਾ ਨਾ ਕੋਈ ਜਾਨਵਰ ਜਿਹੜਾ ਨਾ ਉਹ ਮੈਨੂੰ ਬੜਾ ਚੰਗਾ ਲੱਗਾ ਤੇ ਉਹਨੂੰ ਮੈਂ ਬਾਦਸ਼ਾਹੀ ਦੇਣੀ ਹੈ ਤੇ ਚੱਲ ਰਾਜ ਪਿਆ ਕਰੇ ਦਾ ਮੈਂ ਉਹਦੇ ਤੇ ਚੱਲ ਨੇਕੀ ਕਰ ਜਾਣਾ। ਉਹ ਜਨਾਬ ਖੋਤਾ ਬੜਾ ਖੁਸ਼। ਉਹਨੇ ਆਖਿਆ ਗੱਲ ਤਾਂ ਤੂੰ ਸਹੀ ਕਰਨਾ। ਉਹ ਜਨਾਬ ਉਹਨੇ ਆਖਿਆ ਚੱਲ। ਗਿੱਦੜ ਨੇ ਫੇਰ ਮਾਰੀ ਛਾਲ ਬਾਦਸ਼ਾਹ ਦੇ ਮੋਢੇ ਤੇ। ਉਹਦੇ ਮੋਢੇ ਤੇ ਜਨਾਬ ਖੋਤਾ ਫੇਰ ਨਾ ਜੰਗਲ ਨੂੰ ਟੁਰ ਪੈਂਦਾ। ਜੰਗਲ ਨੂੰ ਜਨਾਬ ਟੁਰ ਪੈਂਦਾ ਨਾ ਤੇ ਉੱਥੇ ਜਾ ਕੇ ਨਾ ਤੇ ਜਦੋਂ ਗਿੱਦੜ ਆਖ ਲਗਾ ਸ਼ੇਰ ਨੂੰ ਲਓ ਜੀ ਮੈਂ ਨਾ ਤੁਹਾਡੀ ਬਾਦਸ਼ਾਹੀ ਕਰਨ ਵਾਸਤੇ ਨਾ ਮੈਂ ਯਾਨੀ ਕਿ ਜਾਨਵਰ ਲੈਂਦਾ ਤੇ ਮੈਨੂੰ ਤੁਸੀਂ ਇਜਾਜ਼ਤ ਦਿਓ ਮੈਂ ਹੁਣ ਜਾਵਾਂ। ਉਹਨੇ ਆਖਿਆ ਤੈਨੂੰ ਹੁਣ ਇਜਾਜ਼ਤ ਤੇ ਮੈਨੂੰ ਫੇਰ ਮਿਲੀ। ਹੋ ਸਕਦਾ ਮੈਨੂੰ ਤੇਰੀ ਫੇਰ ਲੋੜ ਪੈ ਜੇ। ਉਹਨੇ ਆਖਿਆ ਗੱਲ ਤੇ ਤੁਸੀਂ ਬਾਦਸ਼ਾਹ ਸਾਹਿਬ ਸਹੀ ਕਰਦੇ ਹੋਗੇ। ਮੈਂ ਆਖਿਆ ਠੀਕ ਹੈ। ਲੋ ਜੀ ਗਿੱਦੜ ਜਿਹੜਾ ਨਾ ਉੱਥੋਂ ਬਾਦਸ਼ਾਹ ਆ ਗਿਆ ਲੁੱਕ ਕੇ ਵੇਂਦਾ ਰਹਿੰਦਾ ਤੇ ਸ਼ੇਰ ਜਿਹੜਾ ਨਾ ਉਹ ਖੋਤੇ ਨੂੰ ਜਾਣੀ ਕਿ ਬਹਾ ਲੈਂਦਾ ਥੱਲੇ। ਉਹਨੂੰ ਆਂਦਾ ਥੱਲੇ ਬਹਿ ਜਾ। ਉਹਨੂੰ ਪਹਿਲਾਂ ਤਾਂ ਵਸਾਇਆ ਹੁਣ ਜਨਾਬ ਉਹਨੂੰ ਵਸਾ ਕੇ ਨਾ ਤੇ ਫਿਰ ਉਹਨੂੰ ਲੈਂਦਾ ਢਾਹ। ਜਦੋਂ ਉਹਨੂੰ ਢਾਹ ਲੈਂਦਾ ਜਨਾਬ ਫਿਰ ਉਹਨੂੰ ਖਾਣਾ ਸ਼ੁਰੂ ਕਰ ਛੱਡਦਾ। ਠੀਕ ਹੈ। ਤੇ ਜਦੋਂ ਖਾਣਾ ਸ਼ੁਰੂ ਕਰ ਛੱਡਣਾ ਤੇ ਉਹਨੂੰ ਆਂਦਾ ਵੀ ਖੋਤਾ ਆਂਦਾ ਬਾਦਸ਼ਾਹ ਉਹੀ ਕੰਮ ਕੀਤਾ ਨਾ ਜਿਹੜੇ ਕੰਮ ਤੋਂ ਮੈਂ ਡਰਦਾ ਸਾਂ। ਉਹਨੇ ਆਖਿਆ ਤੂੰ ਹੈ ਖੋਤਾ ਹੈ ਤੂੰ ਰੋਂਦਾ ਕਿਉਂ ਤੇ ਤੂੰ ਨਹੀਂ ਸੀ ਆਉਣਾ। ਉਹ ਜਨਾਬ ਉਹਨੇ ਨਾ ਬਾਦਸ਼ਾਹ ਨੇ ਸ਼ੇਰ ਨੇ ਸਾਰੇ ਖਾ ਛੜਿਆ।
ਖਾ ਛੱਡਿਆ ਇਸ ਵਾਸਤੇ ਕਿਉਂਕਿ ਉਹ ਨਸੀਹਤ ਦੇ ਗਏ ਨੇ, ਯਾਨੀ ਕਿ ਇਹ ਨਸੀਹਤ ਬਣੀ ਇੱਕ। ਅੱਛਾ। ਤੇ ਤੁਹਾਡੇ ਵਾਸਤੇ ਵੀ, ਸਾਡੇ ਵਾਸਤੇ ਵੀ, ਸਾਰਿਆਂ ਭਰਾਵਾਂ ਵਾਸਤੇ, ਜਿੱਥੋਂ ਤੁਸੀਂ ਧੋਖਾ ਖਾਓ ਨਾ ਤੇ ਮੁੜ ਕੇ ਤੁਸੀਂ ਧੋਖਾ ਨਾ ਖਾਇਆ ਜੇ, ਖੋਤੇ ਹਾਰ ਪਹੁੰਚੋਗੇ ਵਿੱਚ ਨਾ ਪੇ ਵੜਿਆ ਜੇ। ਜਦੋਂ ਤੁਹਾਨੂੰ ਪਤਾ ਲੱਗਦਾ ਨਾ ਕਿ ਇੱਥੇ ਸਾਨੂੰ ਖਤਰਾ ਹੈ, ਇੱਥੋਂ ਸਾਡੀ ਪਹਿਲਾਂ ਜਾਨ ਛੁੱਟ ਗਈ ਹੈ, ਤੇ ਜਨਾਬ ਤੁਹਾਨੂੰ ਕਿ ਸੋਨੇ ਦਾ ਵੀ ਬਣ ਕੇ ਵਿਖਾਏ ਨਾ, ਤੇ ਤੁਸੀਂ ਜਨਾਬ ਧੋਖਾ ਜਿਹੜਾ ਨਾ ਕਿ ਨਹੀਂ ਖਾਣਾ। ਤੇ ਜਨਾਬ ਇਹਨਾਂ ਗੱਲਾਂ ਦੇ ਤੁਸੀਂ ਖਿਆਲ ਰੱਖਣਾ। ਤੇ ਤੁਸੀਂ ਬਾਸ਼ੋ ਇਸ ਵੀਡੀਓ ਨੂੰ ਤੁਸੀਂ ਲਾਈਕ ਕਰਿਆ ਜੇ, ਤੇ ਆਪਣੇ ਭਰਾਵਾਂ ਨੂੰ ਵੀ ਸ਼ੇਅਰ ਕਰਿਆ ਜੇ, ਤੇ ਇਨਸ਼ਾਅੱਲਾ ਤਾਲਾ ਤੁਹਾਨੂੰ ਫਿਰ ਮਿਲਾਂਗੇ। ਤੇ ਇਹ ਜੁਗਨੀ ਵਾਈਬ ਚੈਨਲ ਹੈ ਮੇਰਾ, ਤੇ ਜਨਾਬ ਇਹ ਆਪਣੇ ਦੋਸਤਾਂ ਨੂੰ ਵੀ ਲਾ ਕੇ ਦਿਆ ਜੇ, ਤੇ ਆਪਣੇ ਭਰਾ ਦੀਆਂ ਗੱਲਾਂ ਸੁਣਨ, ਤੇ ਔਰ ਆਪਣਾ ਟਾਈਮ ਪਾਸ ਕਰਨ, ਔਰ ਦਿਲ ਹੋਰ ਦਾ ਹੋਰ ਜ਼ਿੰਦਾਬਾਦ। ਤੁਹਾਨੂੰ ਫਿਰ ਮਿਲਾਂਗੇ। ਅਸਲਾਮ ਵਾਲੇਕੁਮ।